ਡੋਨਲਡ ਟਰੰਪ ਨੇ ਇਸਰਾਈਲੀ ਦਿਫਾਈ ਨਿਜ਼ਾਮ ਦਾ ਭਾਂਡਾ ਭੰਨ ਦਿੱਤਾ। ਈਰਾਨ ਇਸਰਾਈਲ ਨੂੰ ਮਿੰਟਾਂ ਵਿੱਚ ਮਿਟਾ ਸਕਦਾ ਹੈ। ਅਮਰੀਕਾ ਦੇ ਸਾਬਕਾ ਸਦਰ ਅਤੇ ਰਿਪਬਲਿਕਨ ਪਾਰਟੀ ਵੱਲੋਂ ਮੁੜ ਸਦਾਰਤ ਦੇ ਉਮੀਦਵਾਰ ਡੋਨਲਡ ਟਰੰਪ ਨੇ ਆਖਿਆ ਹੈ ਕਿ ਇਸਰਾਈਲ ਉਤੇ ਛੇਤੀ ਹਜ਼ਾਰਾਂ ਮਿਜ਼ਾਈਲਾਂ ਨਾਲ ਹਮਲਾ ਹੋਵੇਗਾ। ਮਿਡਲ ਈਸਟ ਦੁਨੀਆ ਨੂੰ ਤੀਜੀ ਆਲਮੀ ਜੰਗ ਵੱਲ ਲੈ ਕੇ ਜਾ ਸਕਦਾ ਹੈ। ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਐਪ ਐਕਸ ਦੇ ਮਾਲਕ ਐਲਨ ਮਸਕ ਨਾਲ ਗੱਲ ਕਰਦੇ ਹੋਏ ਵੱਡੇ ਇਨਕਸ਼ਾਫ ਕੀਤੇ। ਸਾਬਕਾ ਅਮਰੀਕੀ ਸਦਰ ਨੇ ਖਬਰਦਾਰ ਕੀਤਾ ਕਿ ਈਰਾਨ ਇਸਰਾਈਲ ਉਤੇ ਸੈਂਕੜਿਆਂ ਜਾਂ ਹਜ਼ਾਰਾਂ ਮਿਜ਼ਾਈਲ ਇੱਕੋ ਵਾਰ ਸੁੱਟ ਕੇ ਤੇ ਹਮਲਾ ਕਰੇਗਾ। ਟਰੰਪ ਨੇ ਮੰਗਲ ਨੂੰ ਐਲਨ ਮਸਕ ਦੇ ਨਾਲ ਇੱਕ ਇੰਟਰਵਿਊ ਵਿੱਚ ਆਖਿਆ ਕਿ ਇਸਰਾਈਲ ਨੂੰ ਲੱਗ ਰਿਹਾ ਹੈ ਕਿ ਅੱਜ ਰਾਤੀ ਜਾਂ ਭਲਕੇ ਇਸਰਾਈਲ ਉਤੇ ਸੈਂਕੜਿਆਂ ਜਾਂ ਹਜ਼ਾਰਾਂ ਮਿਜ਼ਾਈਲਾਂ ਨਾਲ ਹਮਲਾ ਕਰ ਦਿੱਤਾ ਜਾਵੇਗਾ। ਜੇਕਰ ਬੇਹਿਸਾਬ ਮਿਜ਼ਾਈਲਾਂ ਨਾਲ ਇਸਰਾਈਲ ਦੇ ਉੱਤੇ ਹਮਲਾ ਕੀਤਾ ਜਾਵੇ ਤੇ ਇਸਰਾਈਲ ਦੀ ਸੁਰੱਖਿਆ ਦੇ ਨਿਜ਼ਾਮ ਆਇਰਨ ਡੋਮ ਨੂੰ ਗਰਕ ਕੀਤਾ ਜਾ ਸਕਦਾ ਹੈ। ਡੋਨਲਡ ਟਰੰਪ ਨੇ ਇੱਥੇ ਇਸਰਾਈਲ ਦੇ ਦਫਾ ਦਾ ਸਾਰਾ ਭਾਂਡਾ ਚੌਕ ਦੇ ਵਿੱਚ ਭੰਨ ਦਿੱਤਾ। ਟਰੰਪ ਦੇ ਮੁਤਾਬਕ ਫਿਰ ਇਸਰਾਈਲ ਆਪਣਾ ਦਫਾ ਨਹੀਂ ਕਰ ਸਕੇਗਾ। ਅਮਰੀਕੀ ਸਦਾਰਤੀ ਚੋਣਾਂ ਵਿੱਚ ਰਿਪਬਲਿਕਨ ਦੇ ਉਮੀਦਵਾਰ ਡੋਨਲਡ ਟਰੰਪ ਨੇ ਖਬਰਦਾਰ ਕੀਤਾ ਕਿ ਮਸ਼ਰਕ ਵਸਤਾ ਮਿਡਲ ਈਸਟ ਦੁਨੀਆ ਨੂੰ ਤੀਜੀ ਆਲਮੀ ਜੰਗ ਦੇ ਵੱਲ ਲੈ ਕੇ ਜਾ ਸਕਦਾ ਹੈ। ਹਾਲਾਂਕਿ ਟਰੰਪ ਨੂੰ ਇੱਥੇ ਸੱਚ ਬੋਲਣਾ ਚਾਹੀਦਾ ਸੀ ਕਿ ਮਿਡਲ ਈਸਟ ਦੀ ਥਾਂ ਕੱਲਾ ਇਸਰਾਈਲ ਬੋਲਦਾ ਅਤੇ ਦੁਨੀਆ ਯਕੀਨ ਵੀ ਕਰ ਲੈਂਦੀ। ਇਸਰਾਈਲ ਕਿਸ ਤਰ੍ਹਾਂ ਦੁਨੀਆ ਨੂੰ ਆਲਮੀ ਜੰਗ ਵੱਲ ਲੈ ਕੇ ਜਾ ਰਿਹਾ ਹੈ। ਦੁਨੀਆ ਨੂੰ ਭੜਕਾਉਣ ਲਈ ਨਿੱਕੇ ਮਾਸੂਮ ਬੱਚਿਆਂ ਨੂੰ ਬੰਬ ਮਾਰ ਕੇ ਮਾਰ ਰਿਹਾ ਹੈ। ਟਰੰਪ ਸਣੇ ਸਾਰੇ ਲਹਿੰਦੇ ਦੇ ਮੁਲਕ ਇਸਰਾਈਲ ਦਾ ਪੱਖ ਪੂਰਦੇ ਦਿਖਾਈ ਦੇ ਰਹੇ ਨੇ। ਇਸਰਾਈਲ ਕੋਲੇ ਇਸ ਵੇਲੇ ਦੁਨੀਆ ਦੇ ਸਭ ਤੋਂ ਵੱਡੇ ਬਿਹਤਰੀਨ ਮਿਜ਼ਾਈਲਾਂ ਤੋਂ ਬਚਣ ਵਾਲਾ ਦਫਾਈ ਨਿਜ਼ਾਮ ਆਇਰਨ ਡੋਮ ਮੌਜੂਦ ਹੈ ਜੋ ਕਿ ਇਸਰਾਈਲ ਉਤੇ ਹਰ ਤਰ੍ਹਾਂ ਦੇ ਹਮਲੇ ਤੋਂ ਬਚਾ ਸਕਦਾ ਹੈ ਅਤੇ ਇਹ ਦਫਾਈ ਨਿਜ਼ਾਮ ਅਮਰੀਕਾ ਵੀ ਚਾਹੁੰਦਾ ਹੈ ਕਿ ਸਾਡੇ ਕੋਲ ਵੀ ਹੋਵੇ। ਪਰ ਅਮਰੀਕਾ ਦੇ ਸਾਬਕਾ ਸਦਰ ਨੇ ਆਪ ਇਸ ਨਿਜ਼ਾਮ ਦੀ ਨਾਕਾਮੀ ਦਾ ਖਤਰਾ ਵੀ ਸਾਹਮਣੇ ਲੈ ਕੇ ਦੱਸ ਦਿੱਤਾ ਕਿ ਸੈਂਕੜਿਆਂ ਜਾਂ ਹਜ਼ਾਰਾਂ ਮਿਜ਼ਾਈਲਾਂ ਦੇ ਨਾਲ ਇਸ ਨਿਜ਼ਾਮ ਨੂੰ ਗਰਕ ਕੀਤਾ ਜਾ ਸਕਦਾ ਹੈ ਅਤੇ ਈਰਾਨ ਇਹ ਕੰਮ ਕਰ ਵੀ ਸਕਦਾ ਹੈ।